ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦੀਆਂ ਜੋ ਈਮੇਲਸ ਨੇ ਜਾਂ ਪਿਛਲੀਆਂ ਈਮੇਲਸ ਨੇ ਔਰ ਜੋ ਮੈਸੇਜ ਨੇ ਅੱਜ ਵਾਲੀ ਲਾਈਵ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो एक पास एक चंगी खबर है कि ਜਿਹੜਾ ਮੋਰਚਾ ਸਿੰਘਾਂ ਨੇ ਅੰਮ੍ਰਿਤਸਰ 'ਚ ਜਿਹੜੇ ਨਚਾਰਾਂ ਦੇ ਬੁੱਤ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਤੇ ਲਾਏ ਸੀ ਉਹਨਾਂ ਨੇ ਪਹਿਲਾਂ ਤੋੜਿਆ। ਬੇਸ਼ੱਕ ਉਹਨਾਂ ਦੇ ਖਿਲਾਫ ਇਰਾਦਾ ਕਤਲ ਵਾਲੀਆਂ ਧਾਰਾਵਾਂ ਲਾਈਆਂ ਗਈਆਂ, ਪਰ ਦੂਸਰੇ ਸਿੱਖ ਜਥਿਆਂ ਨੇ ਜਿਨ੍ਹਾਂ 'ਚ ਦਰਬਾਰ ਸਾਹਿਬ ਦੇ ਰਾਗੀ ਜਾ ਕੇ ਬੈਠੇ, ਫਿਰ ਦੂਜੇ ਸਿੱਖ ਐਕਟਿਵਿਸਟ ਔਰ ਲਗਾਤਾਰ ਇੱਕ ਮੋਰਚਾ ਲੱਗ ਗਿਆ ਸੀ। ਔਰ ਭਾਰਤੀ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਜਿਹੜੀ ਗੱਲ ਕਰਕੇ 5-6 ਸਾਲ ਤੋਂ ਉੱਥੇ ਬਿਲਕੁਲ ਇਗਨੋਰ ਹੀ ਕੀਤਾ ਹੋਇਆ ਸੀ ਸਿੱਖਾਂ ਨੇ ਕਿ ਭਾਈ ਇੰਨੀ ਵੱਡੀ ਉਹਨਾਂ ਨੇ ਸਾਡੀ ਧਾਰਮਿਕ ਤੋਹੀਨ ਕੀਤੀ ਹੈ ਵੀ ਹੁਣ ਸਿੱਖ ਜਾਗ ਪਏ ਨੇ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੀ ਉਹ ਬੁੱਤ ਉੱਥੋਂ ਚੁੱਕੇ ਜਾਣਗੇ ਔਰ ਜਿਹੜੇ ਨੌਜਵਾਨਾਂ ਦੇ ਖਿਲਾਫ ਖਤਰਨਾਕ ਧਾਰਾਵਾਂ ਲਾਈਆਂ ਇਹ ਵੀ ਖਤਮ ਕੀਤੀਆਂ ਜਾਣਗੀਆਂ। ਸੋ ਇਹ ਇੱਕ ਵਿਕਟਰੀ ਹੈ। ਬੇਸ਼ੱਕ ਇੱਕ ਸ਼ਾਰਟ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਆਲਰੇਡੀ ਲਾਏ ਵੀ ਅਕਾਲੀਆਂ ਦੀ ਸਰਕਾਰ ਵੇਲੇ ਸੀ ਜਦੋਂ ਬਾਦਲਾਂ ਦਾ ਰਾਜ ਸੀ, ਲੇਕਿਨ ਮੈਂ ਇਸ ਨੂੰ ਇੱਕ ਜਿੱਤ ਦੇ ਤੌਰ ਤੇ ਦੇਖਦਾ ਔਰ ਇਸ ਗੱਲ ਦੇ ਲਈ ਜਿਹੜੇ ਨੌਜਵਾਨ ਖਾਸ ਤੌਰ ਤੇ 8-10 ਬੜੀ ਛੋਟੀ ਉਮਰ ਦੇ 25 ਸਾਲ ਤੋਂ ਵੀ ਘੱਟ ਉਮਰ ਦੇ ਇਹਦਾ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਤੇ ਉਹਨਾਂ ਦੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਜਿਹਦੇ 'ਚ ਉਹਨਾਂ ਨੇ ਕਨਸੀਕੁਐਂਸਿਸ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਸਿੱਧਾ ਜੰਪ ਮਾਰਿਆ। ਔਰ ਇਹ ਸਾਡੇ ਲਈ ਸਬਕ ਵੀ ਹੈ ਕਿ ਜਿਹੜੀ ਗੱਲ ਜਦੋਂ ਤੁਸੀਂ ਸੱਚ ਤੇ ਮਬਨੀ ਕਰਦੇ ਹੋ ਤੇ ਬੇਪਰਵਾਹੀ ਨਾਲ ਕਰਦੇ ਹੋ ਤੇ ਫਿਰ ਰੱਬ ਵੀ ਤੁਹਾਨੂੰ ਬਰਕਤ ਵੀ ਪਾਉਂਦਾ ਹੈ ਔਰ ਜਿੱਤ ਵੀ ਦਿੰਦਾ ਹੈ। ਔਰ ਕਿਉਂਕਿ ਸਾਡੇ ਬਹੁਤ ਸਾਰੇ ਵੀਰਾਂ ਦੀਆਂ ਲਿਖਤਾਂ ਬਹੁਤ ਬੈਕਡੇਟਡ ਵੀ ਸਾਡੇ ਕੋਲ ਇਕੱਠੀਆਂ ਹੋਈਆਂ ਨੇ, ਸੋ ਮੈਂ ਇਸ ਸੈਗਮੈਂਟ ਦੇ ਵਿੱਚ ਅੱਜ ਫਿਰ ਉਹਨਾਂ ਨੂੰ ਹੀ ਪਿਕ ਕੀਤਾ। ਸਾਡੇ ਰੈਗੂਲਰ ਵਿਊਅਰ ਮੁਹੰਮਦ ਰਫੀਕ ਅਨਵਰ ਉਹਨਾਂ ਨੇ ਲਿਖਿਆ ਵਾਈਟ ਟਰਬਨ ਗੈਟਸ ਰਿਸਪੈਕਟ ਇਨ ਪਾਕਿਸਤਾਨ, ਕਿਉਂਕਿ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਹੁੰਦੀਆਂ ਨੇ ਵੀ ਕਿੰਨਾ ਪਿਆਰ ਕਰਦੇ ਨੇ ਕਿ ਵੀ ਸਿਰਫ ਇਹੀ ਨਹੀਂ, ਪਿਆਰ ਤਾਂ ਹਰ ਇੱਕ ਨੂੰ ਕਰਦੇ ਨੇ ਪਰ ਸਿੱਖ ਦਾ ਮਤਲਬ ਉਹਨਾਂ ਲਈ ਸਿੱਖੀ ਸਰੂਪ ਹੈ। ਉਹਨਾਂ ਨੇ ਲਿਖਿਆ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। A Sikh friend of mine asked a question, why turban wearing Sikhs get more respect in Pakistan? My answer was, in Punjab a turban differentiates between the guest Sikh and a man from next town or even next street. Please let your viewers know that all Sikhs are equally welcomed in Pakistan, but you will get more respect if we know that you are a guest. Best regards. ਉਹਨਾਂ ਨੇ ਕਿਹਾ ਜੀ ਕਿ ਵੀ ਕਿਉਂਕਿ ਸਿੱਖ ਹੀ ਹੁਣ ਪੱਗ ਬੰਨ੍ਹਦੇ ਨੇ। ਇੱਕ ਸਟੇਜ ਸੀ ਪੰਜਾਬ ਦੇ ਵਿੱਚ ਜਿਹੜਾ ਇੱਕ ਕਲਚਰ ਦਾ ਹਿੱਸਾ ਸੀ ਪੱਗ ਆਨਰ ਦਾ। ਹੁਣ ਵੀ ਜਿਹੜੇ ਪੁਰਾਣੇ ਬਜ਼ੁਰਗ ਜਾਂ ਚੌਧਰੀ ਜਾਂ ਉਹ ਸ਼ਮਲੇ ਵਾਲੀ ਪੱਗ ਜਾਂ ਦੂਸਰੀ, ਲੇਕਿਨ ਆਮ ਕਲਚਰ ਤਾਂ ਬਦਲ ਗਿਆ, ਲੇਕਿਨ ਸਿੱਖਾਂ ਦੇ ਲਈ ਤਾਂ ਮਜ਼ਹਬੀ ਤੌਰ ਤੇ ਜ਼ਰੂਰਤ ਹੈ ਜਿਨ੍ਹਾਂ ਨੇ ਸਿੱਖੀ ਸਰੂਪ ਰੱਖਿਆ। ਸੋ ਉਹਨਾਂ ਦੇ ਲਈ ਉਹਨਾਂ ਦਾ ਇਹ ਕਹਿਣਾ ਕਿ ਭਾਈ ਉਹਦੇ ਨਾਲ ਉਹਨਾਂ ਨੂੰ ਇਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਸਿੱਖ ਬਾਹਰੋਂ ਆਏ ਸਾਡੇ ਮਹਿਮਾਨ ਨੇ। ਜਿਹੜਾ ਅਦਰਵਾਈਜ਼ ਹੈ ਉਹ ਤਾਂ ਭਾਵੇਂ ਅਗਲੀ ਗਲੀ ਦਾ ਹੈ ਜਾਂ ਦੂਜਾ, ਉਹਦੇ 'ਚ ਕੋਈ ਫਰਕ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਨਜ਼ਾਕਤ ਅਲੀ ਜੀ ਨੇ ਜਿਹੜੀ ਆਪਣੀ ਲਿਖਤ ਭੇਜੀ ਹੈ ਔਰ ਉਹਨਾਂ ਨੇ ਕਿਹਾ the way the Indian agencies are trying to sabotage the Muslim Sikh goodwill shows in itself that they are desperate and out of ideas to win the Sikhs। ਕਿ ਵੀ ਜਿਵੇਂ ਉਹ ਸਿੱਖਾਂ ਜਿਹੜਾ ਉਹ ਸੈਬੋਟਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੁਸਲਮਾਨਾਂ ਔਰ ਸਿੱਖਾਂ ਦੇ ਰਿਸ਼ਤੇ ਨੂੰ, ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਵੀ ਉਹ ਕਿੰਨੇ ਨਿਰਾਸ਼ ਨੇ ਔਰ ਕਿਵੇਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਸਿੱਖਾਂ ਦੇ ਦਿਲ ਕਿਵੇਂ ਜਿੱਤਣ। These individual and sponsored events can never undo the feel-good factor between the two nations, especially when it has been approved and sanctioned by Baba Guru Nanak। उन्होंने कहा भी ये जिन्ने मर्जी कर लैण इस किस्म दे जिहड़े यतन ने वो कामयाब नहीं होणगे, क्योंकि इस सांझ दे उत्ते बाबे नानक दी बरकत और उन्हां दा मेहर दा हत्थ है। They will fail in it just like they failed to sabotage Kartarpur corridor। If you recall, Dr. Sahab, throughout the construction period of Kartarpur corridor, you suspected that they will put their best to stop it from opening, but during all that time, I kept writing to you that they will fail because this corridor has blessings of Babaji. Same way, they will fail here again
because the amount of love that we have for our turbaned brothers is way beyond these small incidents. These incidents cannot undo our love for Sikhs, and also we are people from the land of Guruji. We eat from his fields and we breathe in the air filled with the sense of Guruji. So loving Sikhs comes to us naturally. ਉਹਨਾਂ ਨੇ ਨਜ਼ਾਕਤ ਅਲੀ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਜਦੋਂ ਕਰਤਾਰਪੁਰ ਕੋਰੀਡੋਰ ਬਣ ਰਿਹਾ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬਾਰ-ਬਾਰ ਇਹ ਕਹਿੰਦੇ ਸੀ ਵੀ ਇਹ ਕੋਈ ਨਾ ਕੋਈ ਰਸਤਾ ਜਿਹੜਾ ਉਹ ਸ਼ਰਾਰਤ ਦਾ ਲੱਭਣਗੇ ਉਹਨੂੰ ਰੋਕਣ ਦੇ ਲਈ, ਪਰ ਉਹ ਕਹਿੰਦੇ ਨੇ ਵੀ ਮੈਂ ਇਹ ਕਹਿੰਦਾ ਰਿਹਾ ਵੀ ਇਸ ਦੇ ਉੱਤੇ ਬਾਬੇ ਨਾਨਕ ਦੀ ਬਲੈਸਿੰਗ ਹੈ ਔਰ ਇਹਨੂੰ ਇਹ ਰੋਕ ਨਹੀਂ ਸਕਣਗੇ ਕਿਉਂਕਿ ਬਾਬੇ ਦੀ ਵਿਲ ਹੈ। ਸੋ ਬਿਲਕੁਲ ਨਜ਼ਾਕਤ ਅਲੀ ਜੀ ਤੁਸੀਂ ਠੀਕ ਸਾਬਤ ਹੋਏ ਔਰ ਮੈਨੂੰ ਗਲਤ ਸਾਬਤ ਹੋਣ ਦੇ ਉੱਤੇ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਗਲਤ ਸਾਬਤ ਹੋਣਾ ਜਿਹੜਾ ਉਹ ਅਸਲ 'ਚ ਤੁਹਾਡਾ ਫੇਥ ਹੋਰ ਵੀ ਪੁਖਤਾ ਹੈ ਬਾਬਾ ਨਾਨਕ ਦੇ ਉੱਤੇ ਔਰ ਬਾਬੇ ਨਾਨਕ ਦੀਆਂ ਬਰਕਤਾਂ ਨੇ। ਔਰ ਉਦੋਂ ਵੀ ਉਹਨਾਂ ਨੇ ਇਹੀ ਲਫ਼ਜ਼ ਜਿਹੜੇ ਕਹੇ ਸੀ ਕਿ ਅਸੀਂ ਉਹਨਾਂ ਦੇ ਖੇਤਾਂ ਦਾ ਖਾਂਦੇ ਹਾਂ, ਉਹਨਾਂ ਦੀਆਂ ਹਵਾਵਾਂ 'ਚ ਔਰ ਉਹ ਫ੍ਰੈਗਰੈਂਸ ਉਸ ਧਰਤੀ ਦੇ ਉੱਤੇ ਹੈ ਔਰ ਇਹ ਜਿਹੜਾ ਸਿੱਖਾਂ ਦੇ ਨਾਲ ਮੁਹੱਬਤ ਹੈ, ਪਿਆਰ ਹੈ, ਹੋਰ ਵੀ ਵਧੇਗਾ। ਫਿਰ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਇਫ ਯੂ ਪੌਂਡਰ ਅਪਨ ਯੂ ਵਿਲ ਰਿਅਲਾਈਜ਼ that it was the land of Guruji which united the Sikh nation in a way which is unprecedented in recent history। ਕਿ ਵੀ ਤੁਸੀਂ ਇਹ ਦੇਖੋਗੇ ਕਿ ਵੀ ਇਹ ਇਸ ਧਰਤੀ ਕਰਤਾਰਪੁਰ ਦੀ ਧਰਤੀ ਨੇ ਕਿਵੇਂ ਦੋਨਾਂ ਨੇਸ਼ਨਸ ਨੂੰ ਸਿੱਖਾਂ ਔਰ ਮੁਸਲਮਾਨਾਂ ਨੂੰ ਪਾਕਿਸਤਾਨ ਨੂੰ ਇਕੱਠੇ ਕੀਤਾ। ਇਹੋ ਜਿਹਾ ਪਹਿਲਾਂ ਕੋਈ ਸਬੂਤ ਨਹੀਂ ਮਿਲਦਾ। Only the announcement of Kartarpur corridor sent a sensation throughout the Sikh nation and they experienced the phenomena of self-actualization, and during 10 months of construction, Sikhs became a nation like Guruji had taught them to be, and opening of Kartarpur was a spiritual phenomena which united the Sikh nation and cemented its bond with the residents of lands of Guruji। ਉਹਨਾਂ ਨੇ ਕਿਹਾ ਜੀ ਤੁਸੀਂ ਇਸ 10 ਮਹੀਨੇ ਦੇ ਪੀਰੀਅਡ ਨੂੰ ਦੇਖੋ ਕਿ ਕਿਵੇਂ ਸਿੱਖਾਂ ਦੇ ਵਿੱਚ ਸਡਨਲੀ ਜਿਵੇਂ ਇੱਕ ਬਿਜਲੀ ਵਰਗੀ ਸਪਾਰਕ ਆਂਦੀ ਹੈ, ਤਾਕਤ ਆਂਦੀ ਹੈ ਔਰ ਉਹਨਾਂ ਦੇ ਲਈ ਸਪਿਰਿਚੁਅਲ ਫਿਨੋਮੀਨਾ ਨੇ ਸਾਰੇ ਸਿੱਖ ਨੇਸ਼ਨ ਨੂੰ ਵੀ ਇਕੱਠਾ ਕੀਤਾ, ਉਹਨਾਂ ਦੀ ਚੜ੍ਹਤ ਵੀ ਕੀਤੀ ਔਰ ਉਹਨਾਂ ਦੀ ਇੱਕ ਬੌਂਡਿੰਗ ਉਸ ਬਾਬੇ ਨਾਨਕ ਦੀ ਧਰਤੀ ਔਰ ਉਸ ਦੇ ਵਛਿੰਦਿਆਂ ਦੇ ਨਾਲ ਹੋਈ। Guru Ji was born in Pakistan and he chose his final resting place in my country. He was a saint, and if he wanted he could have chosen Indian Punjab for his resting place. Having spiritual vision, I believe Baba Ji chose Kartarpur because he knew that residents of this land will help his followers in becoming one nation and winning the independence। उन्होंने कहा जी गुरु नानक साहब महान संत ने ਉਹ ਚਾਹੁੰਦੇ ਤਾਂ ਉਧਰ ਵੀ ਰਹਿ ਸਕਦੇ ਸੀ, ਮੱਕਾ ਮਦੀਨਾ ਜਿਹੜਾ ਉਧਰ ਵੀ ਹੋ, ਪਰ ਜੇ ਉਹਨਾਂ ਨੇ ਨਨਕਾਣਾ ਸਾਹਿਬ ਕਰਤਾਰਪੁਰ ਇਸ ਧਰਤੀ ਤੇ ਚੁਣਿਆ ਤੇ ਉਹਨਾਂ ਨੂੰ ਇਹ ਸੀ ਕਿ ਇੱਕ ਦਿਨ ਐਸਾ ਆਏਗਾ ਕਿ ਜਦੋਂ ਕੌਮ ਮੇਰੀ ਉਮਤ ਥੱਲੇ ਹੋਏਗੀ ਤੇ ਇਹੀ ਧਰਤੀ ਦੇ ਲੋਕ ਇਹ ਧਰਤੀ ਇਹਨਾਂ ਜਿਹੜਾ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਰਾਹੀਂ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਔਰ ਉਹਨਾਂ ਦਾ ਆਨਰ ਔਰ ਉਹਨਾਂ ਦੀ ਆਜ਼ਾਦੀ ਉਹਨਾਂ ਨੂੰ ਵਾਪਸ ਦਿਵਾਏਗੀ। ਇਫ ਯੂ ਸੀ the latest development since opening of Kartarpur, the Sikhs have been recognized worldwide as a separate entity. They are no more called Indians. It is a phenomenal success, and it might have taken decades to even make the world realize this reality. But one step from Pakistan made it happen, and that step was Kartarpur corridor. So we can conclude that Pakistan helped the world to realize that Sikhs are a separate nation and they are prisoner in the Hindu-dominated India, and not to mention this act of Pakistan has once more awakened the dream of Khalistan among our Sikh brethren। उन्होंने बिल्कुल ठीक फरमाया कि इस करतारपुर कॉरिडोर ने सिखां नूं इंटरनेशनल रडार ते मैप ते ले आंदा और जिवें मैं कहना भी चाइनीज़ फॉरेन मिनिस्ट्री वेलकम कर रही है, अमरीकन स्टेट डिपार्टमेंट की स्पोक्सपर्सन वाइट हाउस बैठ के वेलकम कर रही है, रशियन एम्बेसडर ਸੈਮੀਨਾਰ 'ਚ ਵੈਲਕਮ ਕਰ ਰਹੇ ਆ, ਦੁਨੀਆ ਭਰ 'ਚ ਆਲ ਆਫ ਏ ਸਡਨ ਸਿੱਖਾਂ ਦੇ ਵਿੱਚ ਦਿਲਚਸਪੀ ਹੁੰਦੀ ਹੈ ਔਰ ਇੱਥੇ ਅਸੀਂ ਸਟੇਟ ਅਸੈਂਬਲੀਜ਼ ਹੋਣ, US ਕਾਂਗਰਸ ਹੋਏ, ਸੈਨੇਟ ਹੋਏ ਔਰ ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਲ ਆਫ ਏ ਸਡਨ ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਬਾਹਰ ਬੈਠੇ ਸਿੱਖਾਂ ਜਿਹੜਾ ਖਾਲਿਸਤਾਨ ਦਾ ਡ੍ਰੀਮ ਜਿਹੜਾ ਸੌਂਦਾ ਜਾ ਰਿਹਾ ਸੀ ਉਹ ਵਾਪਸ ਉਸ ਆਪਣੀ ਨਵੀਂ ਤਾਕਤ ਦੇ ਨਾਲ, ਨਵੀਂ ਅਵੇਅਰਨੈਸ ਦੇ ਨਾਲ ਆਇਆ ਔਰ ਉਹਨਾਂ ਨੂੰ ਰਿਅਲਾਈਜ਼ ਹੋਣਾ ਸ਼ੁਰੂ ਹੋਇਆ। ਕੱਲਾ ਇਹੀ ਨਹੀਂ ਕਿ ਕਰਤਾਰਪੁਰ ਨੇ ਸਾਨੂੰ ਗੈਲਵਨਾਈਜ਼ ਕੀਤਾ,
ਇਹਨਾਂ ਨੇ ਹਿੰਦੂ ਇੰਡੀਆ ਦੀ ਜ਼ਹਿਨੀਅਤ ਵੀ ਦਿਖਾਈ ਵੀ ਕਿਵੇਂ ਉਹਨਾਂ ਨੇ 10 ਮਹੀਨੇ 'ਚ ਰੁਕਾਵਟਾਂ ਖੜੀਆਂ ਕੀਤੀਆਂ ਔਰ ਅੱਜ ਵੀ ਜੀ ਕਿਵੇਂ ਈਵਨ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਔਰ ਇਨਕੁਆਰੀਆਂ ਦੇ ਮਾਮਲੇ 'ਚ ਔਰ ਜਿਵੇਂ ਯਾਤਰੂਆਂ ਦੇ ਨਾਲ ਡੀਲ ਕਰਦੇ ਨੇ ਉਸ ਮੁਕਾਬਲੇ 'ਚ ਵੀ ਲੁੱਕ ਫਾਰਵਰਡ ਐਂਕਸ਼ੀਅਸਲੀ and await the arrival of our new neighbor in the east and call ourselves as friends and neighbors of Khalistan. Please pay my regards to Sister Neelam Kaur and your entire team. Thank you so much. ਕਹਿੰਦੇ ਨੇ ਵੀ ਅਸੀਂ ਹੁਣ ਉਸ ਘੜੀ ਦੇ ਇੰਤਜ਼ਾਰ 'ਚ ਹਾਂ ਜਿੱਥੇ ਸਾਡਾ ਗੁਆਂਢੀ ਬਦਲੇਗਾ ਜੀ ਇੰਡੀਆ ਦੀ ਥਾਂ ਖਾਲਿਸਤਾਨ ਸਾਡਾ ਗੁਆਂਢੀ ਹੋਏਗਾ। ਅਸੀਂ ਦੋਸਤਾਂ ਦੀ ਤਰ੍ਹਾਂ ਵੀ ਔਰ ਗੁਆਂਢੀਆਂ ਚੰਗੇ ਗੁਆਂਢੀਆਂ ਵਾਂਗ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਸੋ ਨਜ਼ਾਕਤ ਅਲੀ ਜੀ ਤੁਹਾਡੇ ਫੇਥ ਨੂੰ ਵੀ ਸੈਲੂਟ ਔਰ ਤੁਸੀਂ ਜਿਵੇਂ ਸਾਰੀ ਚੀਜ਼ ਨੂੰ ਇੱਕ ਸਪਿਰਿਚੁਅਲ ਪਰਸਪੈਕਟਿਵ ਹੈ ਇਹ ਫੇਥ ਚੋਂ ਨਿਕਲਦਾ ਇਹਦੇ ਲਈ ਕੋਈ ਦਲੀਲ ਕੋਈ ਆਰਗੂਮੈਂਟ ਕੋਈ ਹੋਰ ਪ੍ਰੂਫ ਨਹੀਂ ਚਾਹੀਦੇ ਹੁੰਦੇ ਔਰ ਜ਼ਾਹਰਾ ਤੌਰ ਤੇ ਨਜ਼ਾਕਤ ਅਲੀ ਜੀ ਤੁਹਾਡਾ ਫੇਥ ਔਰ ਉਹਨੇ ਸੱਚਮੁੱਚ ਇਹ ਸਾਨੂੰ ਮੈਂ ਮਹਿਸੂਸ ਕਰਦਾ ਕਿ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਕ੍ਰਿਸ਼ਮੇ ਅਨਫੋਲਡ ਹੋਣਗੇ ਜਿਨ੍ਹਾਂ ਚੋਂ ਸਾਡੀ ਆਜ਼ਾਦੀ ਦਾ ਨਿਕਲਣਾ ਇੱਕ ਵੱਡਾ ਕ੍ਰਿਸ਼ਮਾ ਹੋਰ ਹੋਵੇਗਾ। ਜੀ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ YouTube ਲਾਈਵ ਮੈਸੇਜ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਸੈਫ ਖਾਨ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਆਸਮ ਦੁੱਗਲ ਜੀ ਸਾਨੂੰ ਲਿਖਦੇ ਨੇ ਆਈ ਥਿੰਕ ਇੰਡੀਆ ਅੰਡਰ ਮੋਦੀ ਲੀਡਰਸ਼ਿਪ ਡਿਵਾਈਡਡ ਇਨਟੂ 7 ਪੀਸ ਇਨਸ਼ਾਅੱਲਾ। ਫਿਰ ਉਹਨਾਂ ਅਰਸ਼ਦ ਰਾਜਾ ਟੁਕੜੇ ਹਾਂਜੀ 7 ਪੀਸ ਉਹਨਾਂ ਲਿਖਿਆ। So Dr. Saab and Neelam Kaur Sada Khushro, thank you so much ji। Bole Sonehal Sat Sri Akal di ID to 2020 referendum 2020 na likha hai Khalistan Zindabad Pak Defender di ID to sanu message hai Dr. Saab ek baat aur ke hum पाकिस्तान से TV 84 को फाइनेंशियल सपोर्ट कैसे कर सकते हैं वो तरीका बता दें आप प्लीज। देखो क्योंकि पेपॉल ਦੀ ਫੈਸਿਲਿਟੀ ਤਾਂ ਉੱਥੇ ਨਹੀਂ ਹੈ ਜੀ ਔਰ ਮੇਰਾ ਖਿਆਲ ਹੈ ਵੀ ਹੋਰ ਤਰੀਕਾ ਤਾਂ ਮੈਨੂੰ ਵੀ ਨਹੀਂ ਪਤਾ ਹੈ ਮੈਂ ਜ਼ਰੂਰ ਪੁੱਛਾਂਗਾ ਆਪਣੇ ਟੀਮ ਨੂੰ ਕਿ ਵੀ ਪਾਕਿਸਤਾਨ 'ਚ ਕਿਵੇਂ ਪਰ ਇੱਕ ਗੱਲ ਸ਼ੋਰ ਹੈ ਵੀ ਪੇਪਾਲ ਪਾਕਿਸਤਾਨ 'ਚ ਨਹੀਂ ਜਿਹੜਾ ਸਾਡੇ ਵੈਬ ਦੇ ਨਾਲ ਅਟੈਚਡ ਹੈ ਜਿਹੜੀ ਸਹੂਲਤ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਅੱਜ ਸੰਸਾਰ ਪਦਾਰਥਵਾਦੀ ਹੈ ਮਾਇਆ ਪੈਸੇ ਦਾ ਕੁਝ ਵੀ ਨਹੀਂ ਬਣਦਾ। ਸੋ ਬਲਵਿੰਦਰ ਸਿੰਘ ਲਿਖਦੇ ਨੇ ਖਾਲਸਾ ਜੀ ਸਰਦਾਰ ਕਪੂਰ ਸਿੰਘ ਜੀ ਦੀ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿ ਸਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ। ਸੋ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ। ਸਦਾਮ ਹੁਸੈਨ ਜੀ ਲਿਖਦੇ ਨੇ ਸਲਾਮ ਡਾਕਟਰ ਸਾਹਿਬ ਆਈ ਲਵ TV 84। ਫਿਰ ਉਹਨਾਂ ਦਾ ਮੈਸੇਜ ਹੈ ਸਲਾਮ ਡਾਕਟਰ ਸਾਹਿਬ ਮੈਂ ਨੀਲਮ ਸਿਸਟਰ। ਫਿਰ ਮਿਸਟਰ ਯੂ ਮੇਰ ਕਹਿੰਦੇ ਨੇ ਕਿ ਨਾਈਸ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸੱਚੇ ਮੁਸਲਮਾਨ ਤੇ ਸਿੱਖਾਂ ਦੇ ਪਿਆਰ ਨੂੰ ਨਹੀਂ ਤੋੜਿਆ ਜਾ ਸਕਦਾ। ਐਂਡ ਅਹਿਮਦ ਹਮਜ਼ਾ ਜੀ ਲਿਖਦੇ ਨੇ ਵਾਟ ਏ ਗ੍ਰੇਟ ਨੇਸ਼ਨ our Sikh brothers are. May Allah give them more strength and courage to support the truth. बहुत बहुत शुक्रिया अहमद हमजा जी। फिर उन्होंने मैसेज this is truth that today's torture bearer of Sikhi are diaspora Sikhs. Torch bearers. ਹਾਂਜੀ ਸੋ ਫਿਰ ਮੈਸੇਜ ਆਏਗਾ ਮਨਿੰਦਰ ਸਿੰਘ ਬੁੱਟਰ ਜੀ ਦਾ ਕਹਿੰਦੇ ਨੇ ਕਿ ਸਿੰਘ ਜੀ ਜੋ ਮੈਂ ਲਿਖਦਾ ਤੁਹਾਡੇ ਵਿਚਾਰ ਸੁਣ ਕੇ ਲਿਖਦਾ। ਸੋ ਨਾਈਸ। ਜਾਹਿਦ ਮਹਿਮੂਦ ਜੀ ਲਿਖਦੇ ਨੇ TV 84 ਜ਼ਿੰਦਾਬਾਦ। ਫਿਰ ਸਾਨੂੰ ਮੈਸੇਜ ਆਏਗਾ ਇੱਕ ਮਿੰਟ 7 ਸਕਾਈਜ਼ ਮੇਰੇ ਖਿਆਲ ਚ ਨੇ ਫਰੀडम ਫॉर ਕਸ਼ਮੀਰ ਐਂਡ ਖਾਲਿਸਤਾਨ। ਫਿਰ ਹੈਗਾ ਮੈਸੇਜ ਮਿਸਟਰ ਯੂ ਅਮਰਜ ਦਾ ਕਹਿੰਦੇ ਕਿ ਇੰਡੀਆ ਬੈਗ ਡੌਗ ਇਨ ਦ ਵਰਲਡ। ਸੋ ਫਿਰ ਮੈਸੇਜ ਹੈਗਾ ਸਾਡੇ ਕੋਲ ਅਹਿਮਦ ਹਮਜ਼ਾ ਜੀ ਦਾ ਕਹਿੰਦੇ ਨੇ ਕਿ ਇੰਡੀਅਨ ਏਜੰਟ ਮਨਜ਼ੂਰ ਪਸ਼ਤੀਨ ਰਾਈਟ has been arrested by Pakistan law enforcement agencies. That's why Indian agencies killed a Sikh Khalistani leader in Pakistan as a reaction. Actually ਇਹ ਵੀ ਇੱਕ ਵੱਡੀ ਪਾਕਿਸਤਾਨ ਦੀ ਪ੍ਰਾਪਤੀ ਹੈ ਕਿਉਂਕਿ ਇਹ ਸ਼ਾਇਦ ਦੁਬਈ ਦੇ ਵਿੱਚ ਲੁਕਿਆ ਹੋਇਆ ਸੀ ਔਰ ਕੁਲਭੂਸ਼ਣ ਯਾਦਵ ਦੇ ਨੈਟਵਰਕ ਨਾਲ ਸੀ ਔਰ ਪਾਕਿਸਤਾਨ ਇਸ ਨੂੰ ਹੁਣ ਭੇਜਿਆ ਗਿਆ। ਪਰ ਗੱਲ ਇਹ ਹੈ ਕਿ ਇੰਡੀਆ ਦੀ ਡੀਪ ਇਨਫਿਲਟ੍ਰੇਸ਼ਨ ਹੈ ਪਾਕਿਸਤਾਨ ਦੇ ਵਿੱਚ ਔਰ ਇਹ ਹੁਣ ਪਾਕਿਸਤਾਨ ਨੇ ਦੇਖਣਾ ਹੈ ਵੀ ਉਹਨਾਂ ਨੇ ਕਿਵੇਂ ਇਸ ਦਾ ਜਵਾਬ ਦੇਣਾ। ਜੀ ਮੈਨ ਲਿਖਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਦਾ ਮੈਸੇਜ ਹੈ ਕਿ ਕੁਝ ਖਾਲਿਸਤਾਨੀ ਲੀਡਰ ਕਿਲ ਕਾ
कहते किस खालिस्तानी लीडर का मर्डर हुआ है? हाँ, हरमीत सिंह हैप्पी जी। जी, खालिस्तान लिबरेशन फोर्स के मुखी सन जी। फौजिया राजपूत लिखते ने SOS इज वेरी गुड शो, आई वांट वॉच एवरी डे, थैंक यू सो मच। एंड फिर मिस्टर यू मेयर जी का मैसेज है कि मानली मैन नहीं, इन्होंने फिर क्यों ना मैं जवाब दिता हुआ है मेरे तारक ख्याल से। अहमद कहते हैं प्लीज पुट सम लाइट ऑन द स्टेट्स लाइक केरला, पंजाब इकोनॉमी, दैट हाउ आर पीपल ऑफ दीज स्टेट्स as being robbed. Just imagine a state like Kerala need military spending, passport power. ਤਾਰਕ ਜੀ ਕਿਉਂਕਿ ਇਸ਼ੂ ਹੁਣ ਦੂਸਰੇ ਇੰਨੇ ਕੁ ਨੇ, ਬਟ ਅਸੀਂ ਟਾਈਮ ਟੂ ਟਾਈਮ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਤਾਂ ਹਾਲ ਬਹੁਤ ਮਾੜਾ ਹੈ ਜੀ। ਕੇਰਲਾ 'ਚ ਵੀ ਜਿਹੜਾ ਹੈ ਉਹਨਾਂ ਦੀ ਵੀ ਡਾਇਸਪੋਰਾ ਕਮਿਊਨਿਟੀ ਵੱਡੀ ਹੈ, ਜਿਹਨੇ ਮਾੜਾ ਮੋਟਾ ਰੋਟੀ ਉਹਨਾਂ ਦੇ ਚੁੱਲ੍ਹਿਆਂ ਤੇ ਪੱਕਦੀ ਹੈ, ਬਟ ਹਾਲਾਤ ਉੱਥੇ ਈਵਨ ਇਹਨਾਂ ਦੇ ਵੀ ਪੰਜਾਬ ਦੇ ਵਿੱਚ ਤਾਂ ਈਵਨ ਤਨਖਾਹਾਂ ਦੇਣ ਦੇ ਲਈ ਵੀ ਅਗਲੇ ਮਹੀਨੇ ਦੀਆਂ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਜੀ। ਔਰ ਫਿਰ ਪਤਾ ਨਹੀਂ ਕਿੱਥੋਂ ਬੋਰੋ ਕਰਦੇ ਨੇ, ਸਟੇਟ ਦੀਆਂ ਜ਼ਮੀਨਾਂ ਵੇਚ ਰਹੇ ਨੇ, ਸ਼ਾਮਲਾਤ ਜ਼ਮੀਨਾਂ ਜਿਹੜੀਆਂ ਨੇ ਉਹਦੀ ਆਕਸ਼ਨ ਦੇ ਨਾਂ ਥੱਲੇ पैसे इकट्ठे कर रहे हैं। जी मैं मेरे ख्याल ब्रेक ला लेनी है क्योंकि टाइम तो काफ़ी सारा हो गया, मैसेज भी काफ़ी सारे ने, असी सारे ने मैसेज पढ़ ले ने पर शेयर नहीं कर रहे, सो लिखण लई तुहाडा सब दा बहुत बहुत शुक्रिया। व्यूअर्स तुसीं साडे नाल इसे तरह ही जुड़े रहना, मिलते हैं छोटे ਜਿਹੇ ब्रेक तो बाद।